ਮਰ ਗਿਆ ਕੀ ਕਰਨ ਦੇ ਹੋ? ਓਏ ਤੂੰ ਕੀ ਕਰਨ ਡਿਆ? ਜਜ਼ਬਾਤੀ ਨਾ ਹੋ ਤੁਸੀਂ। ਗੱਲ ਹੋ ਜਾਂਦੀ ਤੁਹਾਡੀ। ਅਜੇ ਆ ਤੇਰੇ ਇੱਥੇ ਐਡਾ ਠਰਕੀ ਬਾਬਾ ਉੱਠ ਸਾਡੇ ਰੋਟੀ ਅੱਡੇ ਤੇ ਤੂੰ ਆਪਣਾ ਅੱਡਾ ਰੱਖਣ ਲੱਗੀ। ਇਹ ਉਹਨੇ ਆਪਣਾ ਅੱਡਾ ਰੱਖ ਲਿਆ, ਮੈਂ ਵੀ ਆਪਣਾ ਅੱਡਾ ਖੱਡਾ ਰੱਖ ਦਵਾਂ। ਇਹ ਬਾਬਾ ਜਾ ਕੇ ਆਪਣੀ ਬਰਾਦਰੀ ਚ ਕਰ ਜਾ ਕੇ। ਓਏ ਮੈਂ ਮਰ ਗਿਆ। ਕਿੰਨੀ ਦੇਰ ਬਾਅਦ ਮੈਂ ਲਹਿਰਾਂ ਦੇਖਣ ਡਿਆ। ਤਾਂ ਤੁਸੀਂ ਏਦਾਂ ਕਰੋ, ਇਸ ਬੱਚੀ ਦੇ ਨਾਲ ਬੈਠ ਕੇ ਗੁਫ਼ਤਗੂ ਕਰੋ। ਬਹਿਣਾ ਨਹੀਂ ਹੁਣ ਮੈਂ ਬਹਿਣਾ। ਹੁਣ ਨਹੀਂ ਮੈਂ ਬਹਿਣਾ। ਅਗਰ ਤੁਹਾਨੂੰ ਪਸੰਦ ਆ ਜਾਵੇ ਛੜੋਲ 11 ਲੱਖ ਦੇਣਾ ਪੁੱਤ ਤੈਨੂੰ ਉਸ ਹਿਸਾਬ ਨਾਲ ਚੰਡਾ ਮਾਰ। ਇਹ ਡਰਾਮਾ ਨਹੀਂ ਕਰਦਾ, ਅੱਲਾ ਦੀ ਕਸਮ ਠਰਕੀ ਆ। ਸਗੀਆਂ ਭੈਣਾਂ ਇਹਦੇ ਕੋਲ ਮੰਜਾ ਨਹੀਂ ਡਾਉਂਦੀ ਆ। ਇਹ ਮੇਰਾ ਹੁਣ ਇਲਾਜ ਕਰਵਾ ਰਿਹਾ, ਆਪਣੀਆਂ ਭੈਣਾਂ ਨਾਲ ਪਾਉਂਦਾ ਮੈਨੂੰ। ਇਹਨੂੰ ਵੀ ਤਾਂ ਪਾਉਣਾ ਹੀ ਹੈ। ਓਏ ਆ ਕੁੜੀਆਂ ਨੂੰ ਮੌਜਾਂ ਵੇ ਆਣ ਕੇ ਆਪਣਾ ਹਰਸ਼ਾ ਹਿਲਾਉਣ ਲੱਗ ਜਾਂਦੀਆਂ। ਹਾਂਜੀ ਅਸੀਂ ਵੀ ਹੁਣ ਜਦੋਂ ਅੰਦਰ ਵੜਿਆ ਕਰਨਾ, ਅਸੀਂ ਵੀ ਆਇਆ ਕਰਿਆ ਕਰਨਾ। ਬਾਬਾ ਜੀ ਕਾਕਾ ਬਾਬਾ ਜੀ ਕੋਈ ਜ਼ਿੰਦਗੀ 'ਚ ਨੇਕੀ ਵੀ ਕੀਤੀ ਆ। ਬਾਬਾ ਇਹ ਟੋਪੀ ਤੂੰ ਸਿਰ ਤੇ ਪਾਈ ਹੈ। ਇਹ ਆਪਣੀ ਟੋਪੀ ਥੱਲੇ ਆਪ ਆ ਜਾਂਦਾ ਇਸ ਉਮਰੇ। ਗੱਲ ਇਹ ਆ ਓਏ ਮੈਂ ਮਰ ਗਿਆ। 10 ਮਿੰਟ ਇੱਧਰ ਆ ਜਾਓ ਨਾ, ਤੁਹਾਡੀ ਬਹਿਣੀ ਉੱਠਣੀ ਸਹੀ ਕਰ ਦੂੰ। ਕੱਲ ਕਿ ਜਨਾਨੀ ਮੇਰੀ ਮਰ ਗਈ ਜੀ, 15 ਸਾਲ ਹੋ ਗਏ। ਓਏ ਹੋਏ ਹੋਏ ਬੜਾ ਅਫਸੋਸ ਹੋਇਆ ਮੈਨੂੰ। ਇਹ ਲਾਤੋ ਲੱਤ ਲਾ ਕਾਹਦਾ ਲਓ। ਹੋਇਆ ਜੀ? ਅਫਸੋਸ ਤਾਂ ਮੈਨੂੰ ਹੋਇਆ। ਲਾਤੋ ਲੱਤ ਲਾ ਲਓ, ਏਦਾਂ ਨਾ ਬੁੱਲ ਤੇ ਬੁੱਲ ਚੜ ਜਾਂਦਾ। ਜਾਣ ਦਿਓ ਮੈਂ ਜਾਣਦੇ ਨਹੀਂ, ਤੈਨੂੰ ਪਤਾ ਨਹੀਂ ਮੇਰਾ ਚਲੋ ਫਿਰ ਜਾਣ ਦਿਓ। ਕੀ ਹੈ। ਲੈ ਚੱਲਣਾ 11 ਲੱਖ ਤੋਂ ਅਸੀਂ ਦੇਣਾ। ਇਹ ਬਾਬਾ ਵਾ, ਧਿਆਨ ਨਾਲ ਕੀ ਇਹਦਾ ਥੁੱਕ ਵੀ ਖੰਗਾਰ ਵਾਲਾ ਹੀ। ਚਲੋ ਜੇ ਸਾਡਾ ਥੁੱਕ ਖੰਗਾਰ ਵਾਲਾ, ਤੁਸੀਂ ਬੱਚੀ ਨੂੰ ਮਾੜੀ ਮੋਟੀ ਜਾਲੀ ਲਵਾ ਦਿਓ। ਬਾਬੇ ਕੋਲੋਂ 10 ਲੱਖ ਨਾਲ ਗੱਲ ਹੋਈ ਹੈ। 10 ਲੱਖ। ਅੱਛਾ 10 ਲੱਖ ਹਾਂ ਮੇਰਾ ਕਿਹੜਾ ਹਿੱਸਾ? ਸਾਹਬਰੀ ਕਹਿੰਦੇ ਤੇਰਾ 10,000 ਤੈਨੂੰ ਪੂਰਾ ਦੇਣਾ। ਤੂੰ ਆਪਣੀ ਭੈਣ ਦਾ ਰੇਟ ਨਾ ਦੱਸ ਆ ਲਿਆ। 10 ਲੱਖ ਰੁਪਏ 9,95,000 ਮੇਰਾ ਹੀ, 5,000 ਤੁਹਾਡਾ। ਸਮਝ ਆਈ? ਉਹ ਵੀ ਰੱਖ ਲੈ ਤੇਲ ਜੋਗਾ। ਇਹ ਤੁਹਾਡੀ ਭੈਣ ਦਾ 10,000 ਹੈ ਜੀ। ਤੇ ਫਿਰ ਤੁਸੀਂ ਸਾਡਾ 11 ਲੱਖ ਕਿਉਂ ਲਾਉਂਦੇ? 2000 ਵੱਧ ਹੀ ਦੇਵਾਂਗੇ ਤੁਹਾਨੂੰ। ਬਾਬਾ ਜੀ ਉਹ ਕੱਟੀ ਵੱਡੀ ਆ। ਅੱਛਾ ਉਹ ਜਿਹੜੀ ਕੱਟੀ ਵੱਡੀ ਤੁਹਾਡੀ ਆ? ਹਾਂਜੀ ਉਹਦਾ 10 ਰੁਪਏ ਕਿਲੋ ਦੇ ਹਿਸਾਬ ਨਾਲ ਕੀਮਤ। ਫੇਰ ਉਹਦਾ ਤਾਂ 10,000 ਵੀ ਸਹੀ ਲੱਗਣ ਡਿਆ। ਓਏ ਮੈਨੂੰ ਲੱਗਦਾ ਜ਼ੇਵਰ ਹੀ ਜ਼ੇਵਰ। ਬਾਬਾ ਜੀ ਜ਼ੇਵਰ ਤੁਸੀਂ ਕੁੜੀ ਨੂੰ ਉਹ ਪਾਉਣਾ ਹੈ, ਇੱਕ 9 ਇੰਚ ਦਾ ਲਾਕਟ, 2 ਤੋਲੇ ਦੀਆਂ ਵਾਲੀਆਂ। ਯੈਸ ਮੈਂ ਵਿਆਹ ਲੇਟ ਕਰਾ ਲੈਣਾ ਪੁੱਤਰ, ਤੁਸੀਂ ਲਾਕਟ 9 ਇੰਚ ਦਾ ਨਾ ਕਿਤੇ ਹੋਰ ਪਵਾ ਦਿਓ। ਜਿੱਥੇ 15 ਸਾਲ ਕੱਢ ਲੈ ਤਾਂ ਹੋਰ ਟਾਈਮ ਕੱਢ ਲਓ। ਸਾਡੇ ਕੋਲ ਲਾਕਟ ਹੈ ਹੀ ਨਹੀਂ 15 ਇੰਚ। 9 ਇੰਚ ਦਾ ਬਾਬਾ ਜੀ ਕਿਹੜੀ ਗੱਲ? ਸਾਡੇ ਕੋਲ 3.5 ਇੰਚ ਦਾ। ਤੁਸੀਂ ਬਾਅਦ ਚ ਰਫੜ ਨਾ ਪਾਇਆ ਵੀ ਦਿਖਾਇਆ ਕਿਹੜਾ ਤੇ ਪਾਇਆ ਕਿਹੜਾ। ਅਸੀਂ ਤੁਹਾਨੂੰ ਪਹਿਲੇ ਦੱਸਦਾ, ਉਹ ਕੁੜੀ ਦੀ ਕਾਰੀਗਰੀ ਆ। ਗੱਲ ਇਹ ਹੈ ਕਿ ਕੁੜੀ ਨੇ ਮੂੰਹ ਵਿਖਾਈ ਤੁਹਾਡੇ ਕੋਲ 8 ਲੱਖ ਰੁਪਇਆ ਲੈਣਾ ਜੀ। ਅਸੀਂ ਮੂੰਹ ਦੇਖਣਾ ਨਹੀਂ ਵੀਰੇ, ਸਾਡਾ ਲੱਤਾਂ 'ਚੋਂ ਨਹੀਂ ਟਾਈਮ ਲੱਗਣਾ। ਅਸੀਂ ਤਾਂ ਭੱਜੇ ਫਿਰਨਾ ਨੂੰ ਲੈ ਕੇ। ਬੇਚ ਕੀ ਹੈ? ਇਹ ਸਾਡੀ ਆ ਖਾਨਦਾਨੀ ਰਸਮੋ ਰਿਵਾਜ ਆ ਜੀ। ਜਿਹੜੀ ਨਵੀਂ ਦੁਲਹਨ ਆਉਂਦੀ ਆ, ਸਾਡੇ ਵੇ ਖਾਨਦਾਨ ਦੀਆਂ ਚੀਜ਼ਾਂ ਸਾਰੀਆਂ ਅਸੀਂ ਜਿਹੜੀਆਂ ਨਵੀਂ ਨੂੰਹ ਨੂੰ ਦੇ ਦਿੱਤੀਆਂ। ਅੱਛਾ ਤੇ ਲੇਕਿਨ ਹੁਣ ਮੇਰੇ ਵੱਡੇ ਹੈ ਨਹੀਂ, ਸਾਰਾ ਕੁਝ ਮੈਨੂੰ ਹੀ ਕਰਨਾ ਪੈਣਾ। ਜਲਦੀ ਕੱਢ ਲੈ। ਤੇਰੇ ਤੋਂ ਵੱਡਾ ਕੋਈ ਹੁੰਦਾ ਨਾ ਤੇ ਤੁਸੀਂ ਬਾਹਰਲੀਆਂ ਛਾਵਾਂ ਸੀ। ਮੈਨੂੰ ਜ਼ੇਵਰ ਲੱਗਦਾ ਹੀ। ਆ ਸਾਡੀ ਖਾਨਦਾਨੀ ਸ਼ਲਵਾਰ ਹੈ ਜੀ। ਇਹ ਕਿਹਦੀ ਆ ਜੀ? ਅੰਨੀ ਪਾਟੀ। ਉਹਦਾ ਮੇਰਾ ਕੰਮ
ਕੰਮ ਜਿਹੜਾ ਸੀ ਨਾ, ਕੰਮ ਮੇਰਾ ਕਾਹਲੀ ਵਾਲਾ ਕੰਮ ਸੀ। ਮੇਰੇ ਕੋਲ ਤਾਂ ਘਰ ਆਉਣ ਦਾ ਟਾਈਮ ਹੀ ਨਹੀਂ ਸੀ ਹੁੰਦਾ, ਮੈਂ ਕਾਹਲੀ ਚ ਆਉਂਦਾ ਸੀ, ਤਾਂ ਕਰਕੇ ਮੈਂ ਕੱਪੜੇ ਸਾਰੇ ਉਦਾਂ ਦੇ ਬਣਵਾਏ ਸੀ। ਮੇਰੇ ਕੋਲ ਤਾਂ ਟਾਈਮ ਹੀ ਨਹੀਂ ਸੀ ਹੁੰਦਾ ਬਹਿਣ ਦਾ, ਤੇਰੀ ਮੈਂ ਭੱਜੇ ਆਉਣਾ, ਭੱਜੇ ਨੇ ਚਲੇ ਜਾਣਾ। ਮੈਨੂੰ ਲੱਗਦਾ ਤੇਰੀ ਬੁੱਢੀ ਕਰੈਕਟ ਹੋੜ ਸੀ। ਕਰੈਕਟ ਨਹੀਂ ਸੀ, ਆ ਮੇਰੀਆਂ ਕਾਲੀਆਂ ਨੇ ਤਾਂ ਉਹਦੀ ਜਾਨ ਲੈ ਲਈ। ਮੇਰਾ ਕੀ ਹੋਏਗਾ? ਤੇਰਾ ਕੀ ਹੋਣਾ ਵਾ? ਹਾਂ ਆ ਜਿਹੜਾ ਵਾ ਨਾ, ਹਾਂ, ਤੂੰ ਸਿਰਫ ਕੱਲਾ ਇਹ ਹੀ ਪਾਉਣਾ ਵਾ, ਇਹਦੇ ਨਾਲ ਕੁਝ ਨਹੀਂ ਪਾਉਣਾ। ਹੋਰ ਕੀ ਹੈ, ਹੋਰ ਕੀ ਹੈ, ਹੋਰ ਹੋਰ ਤੁਹਾਨੂੰ ਚਾਹੀਦਾ ਕੀ ਹੈ? ਸਾਰਾ ਕੁਝ ਤੁਹਾਡਾ ਹੀ ਆ। ਆ ਮੇਰੀ ਆ ਛੱਡੋ, ਆ ਛੱਡੋ, ਆ ਲੋ, ਆਉਂਦਾ ਨਹੀਂ ਪਿਆ। ਆ ਤੁਹਾਡੇ ਵਾ। ਇਹ ਕੀ ਹੈ? ਇਹ ਵਿੰਡੋ 12 ਆ। ਸਾਰੇ ਉੱਤੇ ਤੇਲ ਦਾ ਆਵਾਜ਼ ਹੀ ਨਹੀਂ ਰਿਹਾ। ਬਾਈ ਤੁਹਾਡਾ ਮਾਊਸ ਕੰਮ ਕਰਦਾ? ਨਹੀਂ ਪੁੱਤਰ, ਇਹਦੇ ਨਾਲ ਵਿੰਡੋ ਜਦੋਂ ਕਰਨੀ ਹੋਵੇ ਨਾ ਤਾਂ ਫਿਰ ਜਦੋਂ ਫਾਈਲਾਂ ਕਰਪਟ ਹੋ ਜਾਂਦੀਆਂ ਨੇ ਨਾ, ਦਿਮਾਗ ਬੰਦ ਹੋਣ ਲੱਗ ਜਾਂਦਾ, ਸ਼ਾਮਾਂ ਭੁੱਲਣ ਲੱਗ ਜਾਂਦੀਆਂ, ਇਹ ਫਿਰ ਵਿੰਡੋ ਕਰੀਦੀ ਇਹਦੇ ਨਾਲ। ਕੋਈ ਐਡਾ ਗੱਲ ਨੀ ਕੰਪਿਊਟਰ ਬਾਬਾ, ਨੂੰ ਫਲੈਸ਼ ਕਰਦਾ। ਮੈਂ ਵੀ ਲੋੜ ਨਹੀਂ ਗਿਆ, ਸਮਝ ਆਈ? ਤੂੰ ਕਹਿੰਦਾ 15 ਸਾਲ ਤੇਰੀ ਬੁੱਢੀ ਬਣੀ ਹੈ, ਮੈਂ 15 ਸੈਕਿੰਡ ਚ ਤੈਨੂੰ ਮਾਰ ਦੇਵਾਂਗੀ, ਤੂੰ ਮੈਨੂੰ ਜਾਣਦਾ ਨਹੀਂ ਜੀ ਆ ਬਾਬਾ ਜੀ, ਦੰਦੀ ਬਹੁਤ ਬੁਰੀ ਵੜਦੀ ਹੈ। ਹਾਂ ਉਹ ਜਿਹੜੀ ਜਿਹੜੀ ਭੈਣ ਪਹਿਲੀ ਨੇ ਦੱਸਿਆ ਹੋਣਾ, ਉਹ ਉੱਠ, ਜਿਹੜੀ- ਖੜਾ ਹੋ ਜਰਾ। ਫੜ ਕੇ ਕਰੋ ਜੀ। ਅੱਛਾ ਲੋ ਜੀ, ਗੱਲ ਇਹ ਆ, ਹਾਂਜੀ ਬਾਬਾ ਜੀ। ਕੁੜੀ ਮੈਨੂੰ ਪਸੰਦ ਆ। ਬਾਬਾ ਜੀ। ਉਹ ਕਾਕਾ, ਹਾਂਜੀ। ਆ ਇੱਕ ਮਿੰਟ ਇੱਥੇ ਗੋਡਾ ਲਾ ਕੇ ਨਾ, ਹਾਂ। ਆ ਮਾੜਾ ਜਿਹਾ ਮੇਰਾ ਵਿਆਹ ਸਹੀ ਕਰ ਦੇ। ਇਹ ਇੱਥੇ ਇੰਨਾ ਸਹੀ ਆ ਜੀ ਕਿ ਮੇਰੀ ਸ਼ਾਦੀ ਓਏ ਇਹਨੂੰ ਪਾਣੀ ਪਿਲਾ ਲਓ। ਛੁਰੀ ਫੇਰਦੀ ਆ। ਅਸਲ 'ਚ ਜਨਾਬ ਗੱਲ ਇਹ ਹੈ ਕਿ ਅੱਬਾ ਜੀ ਦੀ ਉਮਰ ਹੋ ਗਈ ਹੈ 75 ਸਾਲ ਅੱਛਾ, ਤੇ ਅੰਮੀ ਸਾਡੀ ਫੌਤ ਹੋਈ ਨੂੰ ਹੋ ਗਏ 15 ਸਾਲ। 75 ਸਾਲ ਤੋਂ ਦੀ ਉਮਰ ਹੋ ਗਈ ਆ। ਹਾਂ। ਤੇ ਜੀਣ ਵਾਲੀ ਕਿਹੜੀ ਰਹਿ ਗਈ ਹੈ ਜੀ? ਅਸਲ 'ਚ ਜਾਇਦਾਦ ਬਹੁਤ ਹੈ ਸਾਡੀ, ਕਰੋੜਾਂ ਰੁਪਏ ਦੀ। ਅਸੀਂ ਚਾਹੁੰਦੇ ਕਿ ਅੱਬਾ ਜੀ ਦੀ ਸ਼ਾਦੀ ਹੋਵੇ ਤੇ ਥੋੜੇ ਦਿਨਾਂ ਬਾਅਦ ਅੱਬਾ ਜੀ ਫਾਰਗ ਹੋ ਜਾਣ ਹਾਂ। ਤੇ ਜਾਇਦਾਦ ਸਾਨੂੰ ਮਿਲ ਜਾਏ। ਤੁਸੀਂ ਆਪਣੀ ਦਿਹਾੜੀ ਲਾਓ, ਦੱਸੋ ਕਿੰਨੇ ਪੈਸੇ ਲੈਣੇ? ਤੁਹਾਡੇ ਵਾਲਦ ਸਾਹਿਬ ਸਾਹਿਬ, ਦਾ ਵੈਸੇ ਗਲ ਘੁੱਟ ਦਿਓ, ਇਹਦੀ ਤਕਲੀਫ ਕਰਾਉਣ ਦੀ ਕਿਹੜੀ ਜ਼ਰੂਰਤ ਹੈ? ਇਸ ਉਮਰ ਤੇ ਤਾਂ ਬੰਦਾ ਵੈਸੇ ਫਾਰਗ ਹੋ ਜਾਂਦਾ, ਤੁਸੀਂ ਫਾਰਗ ਕਰਾਉਣ ਨੂੰ ਫਿਰਦੇ। ਹਾਂ ਯਾਰ ਇਹ ਮਸਲਾ ਹੈਗਾ ਇਹ ਭਾਈ ਕਿ ਤੁਹਾਨੂੰ ਇਸ ਮਸਲੇ ਨਾਲ ਕੋਈ ਗੱਲ ਨਹੀਂ, ਤੁਸੀਂ ਆਪਣੀ ਦਿਹਾੜੀ ਲਾਓ, ਅੱਲਾ ਅੱਲਾ ਤਾਂ ਖੈਰ ਪੈਸੇ ਕਿੰਨੇ ਦੇਓਗੇ? 10 ਲੱਖ ਰੁਪਏ ਦੇਣਗੇ। ਆਪਣੀ ਬੁੱਢੀ ਦੇ ਹੱਥ ਪੀਲੇ ਕਰਦੇ। ਉਹ ਭਾਈ 10 ਲੱਖ ਰੁਪਈਆ ਵਾ। ਅੱਬਾ ਜੀ ਮੈਂ ਲੈ ਕੇ ਆਉਣਾ ਜੀ। ਸਰਈਆ ਹਸਪਤਾਲ ਦਾਖਲਾ। ਅੱਬਾ ਜੀ ਚਲੋ ਜੀ, ਚਲੋ ਭਾਈ। ਅੱਬਾ ਜੀ ਆ ਜਾਓ, ਆ ਜਾਓ, ਆ ਜਾਓ। ਤਸ਼ਰੀਫ ਰੱਖੋ ਭਾਜੀ। ਵਾਲੇਕੁਮ ਜੀ। ਕੀ ਹਾਲ ਆ? ਅਤਾਨਾਤ ਕੀ ਹਾਲ ਆ? ਅਤਾਨਾਤ ਆ ਸਲਾਮ ਕਾਕਾ। ਅੱਬਾ ਜੀ ਉਹਨਾਂ ਨੂੰ ਸਲਾਮ ਕਰੋ, ਉਹਨਾਂ ਨੇ ਬੱਚੀ ਦੇਣੀ ਆ। ਮੈਂ ਸਲਾਮ ਦਾ ਬਣਦਾ ਮੈਂ ਤੁਹਾਡਾ। ਬਾਬਾ ਜੀ, ਐਡਾ ਰਿਸਕ ਹੈ, ਐਡਾ ਮੈਂ ਰਿਸਕ ਹੈਰਾਨ ਆ ਵੀ ਤੁਹਾਨੂੰ ਇਸ ਉਮਰ ਦੇ ਵਿੱਚ ਸ਼ਾਦੀ ਕਰਨ ਦੀ ਕਿਹੜੀ ਜ਼ਰੂਰਤ ਸੀ? ਗੱਲ ਹੈ ਕਿ 15 ਸਾਲ ਹੋ ਗਏ ਮੇਰੀ ਜਨਾਨੀ ਮਰੀ ਨੂੰ, ਮੇਰੇ ਤੇ ਨਕਸ਼ਾ ਦਿਮਾਗ 'ਚੋਂ ਨਿਕਲਿਆ ਪਿਆ। ਕਾਕਾ ਬਾਤ ਆ ਜਦੋਂ ਜਿਹੜੇ ਬਾਬਾ ਜੀ ਹੁੰਦੇ ਆ ਦੇਖਣ ਵਾਲੇ, ਜਿਹੜੇ ਨਹੀਂ ਅੱਗਾਂ ਦੇ ਵਿੱਚੋਂ ਜਾਂਦੇ ਹੈਗੇ, ਤਾਂ ਜਦੋਂ ਆਪਣੀ ਸਾਈਡ ਵਾਲੀ ਜੇਬ 'ਚ ਹੱਥ ਪਾਉਣਾ ਤਾਂ ਮੁੰਡਿਆਂ ਦੀ ਮਾਂ ਇੰਨਾ ਯਾਦ ਆਉਂਦੀ। ਜਾਣੀ ਤੇ ਜਦੋਂ ਬਹੁਤ ਯਾਦ ਆਉਂਦੀ ਆ, ਫਿਰ ਮੈਂ ਥੱਲੇ ਵਾਲੀ ਸ਼ਲਵਾਰ ਵਾਲੀ ਜੇਬ 'ਚ ਹੱਥ ਪਾਉਣਾ। ਇਹ ਸਾਈਡ ਵਾਲੀ ਜੀ ਪਾਉਣਾ ਆ ਤੇ ਹੁਣ ਠੀਕ ਤੇ ਨਹੀਂ ਮੇਰੇ ਹਾਲ ਕਹਿੰਦਾ ਔਰਤ। ਉਹ ਤੁਹਾਡੀ ਬੁੱਢੀ ਵਾਂਗੂ ਉਹਦਾ ਵੀ ਘੇਰਾ ਵੱਡਾ ਹੀ ਆ। ਜਿੱਡਾ ਮਰਜ਼ੀ ਵੱਡਾ ਹੋਵੇ, ਗਲ 'ਚ ਪੈਂਦਾ ਨਾ ਹੋਵੇ। ਗੱਲ ਇਹ ਆ ਕਿ ਇਸ ਉਮਰੇ ਤੇ ਬੰਦੇ ਨੂੰ ਸੋਚ ਨਹੀਂ ਆਉਂਦੀ, ਤੁਹਾਨੂੰ ਮਤਲਬ ਹੁਸ਼ਿਆਰੀ ਜਿਹੜੀ। ਬਈ ਜਦੋਂ ਲੰਘਦੇ ਵੜਦੇ ਮੇਰੇ ਪੈਰਾਂ ਨੂੰ ਮੋਚ ਆਉਂਦੀ। ਮੈਂ ਇਸ ਗੱਲ ਤੋਂ ਹੈਰਾਨ ਆ ਬਾਬਾ ਜੀ। ਅੱਬਾ ਜੀ ਅਸਲ 'ਚ ਗੱਲ ਇਹ ਹੈ, ਜਿਹੜਾ ਤੁਹਾਡਾ ਮਸਲਾ ਖੜਾ ਹੁੰਦਾ ਸੀ ਨਾ, ਉਹ ਇਹਨੇ ਬਿਠਾਉਣਾ। ਤੈਨੂੰ ਜ਼ੁਬਾਨ ਕਰਨ ਪਰ ਇਹ ਨਾ ਬਿਠਾ। ਉਹ ਚਾਹੇ ਨੇ ਮੇਰਾ ਮਸਲਾ ਨਹੀਂ ਪਾ ਸਕਦਾ। ਅੱਛਾ ਜੀ। ਇਹਦਾ ਵਜਨ ਬਹੁਤਾ ਆਇਆ ਨੇ ਤੇ ਸਾਰੀ ਜ਼ਿੰਦਗੀ ਵਾਸਤੇ ਪਾ ਦੇਣਾ। ਕੀ ਕਰਨ ਦਾ ਯਾਰ ਨਾ ਗੱਲ ਕਰ ਬਾਬਾ, ਵੀ ਥੱਪੜ ਖਾਏਗਾ ਮੇਰੇ ਕੋਲੋਂ। ਪੈਸੇ ਜਿਹੜਾ ਖਰਚ ਤੈਨੂੰ ਵਿਆਹ ਚੜਿਆ ਹੈ। ਪੁੱਤਰ ਪੈਸੇ ਓਏ ਖਰਚ ਛੜੋਲ ਚੁੱਪ ਕਰ ਜਾ। ਥੱਪੜ ਮਾਰ।
ਪੈਸੇ ਕਮਾ ਥੋੜਾ ਜਿਹਾ। ਓ ਯਾਰ ਵੇਖ ਤਾਂ ਸਹੀ ਉਹ ਬਾਬਾ ਕਿੱਡਾ ਚੌਕਸਾ। ਉਹ ਭਾਈ ਤੇ ਨਾ ਪੈਸੇ ਦੀ ਗੱਲ ਹੀ ਆ ਭਾਈ, ਇਹਨੇ ਐਡਵਾਂਸ ਦੇਣਾ ਆਪਾਂ ਇਹਨਾਂ ਨੂੰ। ਐਡਵਾਂਸ ਕਿੰਨੇ ਮੰਗੇ? 10 ਲੱਖ ਰੁਪਏ ਦੀ ਡੀਲ ਹੋਈ ਆ। 10 ਲੱਖ ਨਹੀਂ ਉਹ ਦੇਣਾ ਆਪਾਂ। ਹਾਂਜੀ। ਅਸੀਂ ਤੁਹਾਨੂੰ ਲੱਖ ਰੁਪਇਆ ਦਵਾਂਗੇ, ਬਾਕੀ 9 ਲੱਖ ਪਹਿਲੀ ਚੜਾਈ ਤੋਂ ਬਾਅਦ ਦਵਾਂਗੇ। ਪਹਿਲੀ ਚੜਾਈ ਕਿਤੇ ਉੱਥੇ ਹੈ ਪਾਣਾ ਨਹੀਂ ਚਾਹੁੰਦਾ ਤੇਰੇ ਨਾਲ ਮੂੰਹ ਤੇ ਵੀ ਜਾਂਦੇ ਵੀ ਚੁੱਪ ਕਰ ਜਾ। ਚਲੋ ਕੋਈ ਗੱਲ ਨਹੀਂ ਅੱਗੇ ਪਹਿਲੀ ਚੜਾਈ ਆ ਗਈ ਇੱਥੇ। ਚੜਾਈ ਕਿਹੜੀ ਤੇਰੀ ਮਾਂ ਵਾਲੀ ਆ ਗਈ ਇੱਥੇ। ਓਏ ਪੁੱਤਰ ਆ ਆ ਭਾਈ ਲੱਖ ਰੁਪਇਆ ਦਿਓਗੇ, ਲੱਖ ਰੁਪਇਆ ਦਿਓਗੇ। ਪਹਿਲੀ ਚੜਾਈ ਤੁਸੀਂ ਆਪਣੇ ਤੇ ਕਰਾ ਲਓ। ਮੈਂ ਚੜਾਈ ਦੀ ਗੱਲ ਕੀਤੀ, ਗਹਿਰਾਈ ਦੀ ਨਹੀਂ ਕੀਤੀ। ਉਹ ਦੇਖੋ ਜੀ ਤੁਸੀਂ ਐਡੇ ਗਰਮ ਨਾ ਹੋਵੋ। ਗੱਲ ਕਰਨ ਵਾਲੀ ਤੂੰ ਕਰ ਜਿਹੜੀ ਕਰਨ ਵਾਲੀ ਹੈ। ਪੁੱਤਰ ਤੈਨੂੰ ਕੀ ਗੱਲ ਆ ਵੀ ਤੈਨੂੰ ਤਾਂ ਬਹੁਤਾ ਕਦਰ ਹੋਣੀ ਚਾਹੀਦੀ ਚੜਾਈ ਦੀ। ਤੂੰ ਤਾਂ ਘੰਟੇ ਘੰਟੇ ਬਾਅਦ ਨਵਲਟੀ ਕੋਲ ਚੜਦਾ। ਅਜੀ ਉਹ ਮਾਲਕ ਨੇ ਬਾਬਾ ਜੀ 10 ਲੱਖ ਰੁਪਈਆ ਲੱਗੇਗਾ। ਰੁਪਈਆ 11 ਲੱਖ ਦਵਾਂਗੇ, ਸਕੂਨ ਪੂਰਾ ਹੋਣਾ ਚਾਹੀਦਾ। ਫਿਰ ਹੁਣ ਸਕੂਨ ਲਾ ਕੇ ਅਗਲੇ ਨੂੰ ਫੜਾ ਦਈਏ ਵੀ ਘਰ ਬੈਠਾ ਸਕੂਨ ਕਰੇਗਾ। ਤੂੰ ਮਰ ਜਾ, ਤੇਰੀ ਲਾਸ਼ ਹੋ ਜਵੇ ਕਿਤੇ। ਨਾ ਪੁੱਤ ਪੈਸਾ ਬਹੁਤ ਆ, ਮੈਂ ਕਿੱਥੇ ਮਰਦਾ ਹਾਂ। ਆ ਭਾਜੀ ਇਹ ਆਈ ਆ ਦੁੱਧ ਪਲਾਈ ਵੀ ਹੋਣੀ ਆ। ਆ ਜਿਹੜੀ ਆ ਇਹਦਾ ਨਾਮ ਆ ਸਰਈਆ। ਲਓ ਅਗਲਾ ਇਹ ਆ ਠੀਕ ਆ ਸਫੀਆ ਤੇਰੀ। ਤੁਸੀਂ ਦੋਵਾਂ ਅੱਛਾ। ਤੁਸੀਂ ਜੋੜੇ ਦਾ ਪਤਾ ਕਰੋ ਕੀ। ਉਹ ਪੈਸੇ ਦਿੱਤੇ ਆ ਭਾਈ ਰਾਮ ਨਾਲ। ਸਾਲਿਆ ਇੱਥੇ ਤੂੰ ਫੀਜਾ ਦੇ ਡੇਰੇ ਤੇ ਆਇਆ। ਕਾਫੀ ਜ਼ਿਆਦਾ ਡੇਰੇ ਤੇ। ਓਏ ਕਾਫੀ ਉਹ ਜਵਾਨ ਬੱਚਿਆਂ ਦੇ ਸਾਹਮਣੇ ਉਹਦਾ ਪਿਓ ਕੁੱਟਣਦੇ ਆ ਯਾਰ। ਉਹਦਾ ਜਵਾਈ ਉਹਦਾ ਜਵਾਈ ਆ, ਅਸੀਂ ਠੋਕ ਮਜਾ ਕੇ ਚੈੱਕ ਕਰਨਾ। ਓਏ ਜਦੋਂ ਉਹ ਤਾਂ ਫਿਰ ਤੈਨੂੰ ਚੈੱਕ ਕਰਨਾ ਨਹੀਂ ਆਉਂਦਾ। ਅੱਪਾ ਜੀ ਤੁਸੀਂ ਵੀ ਹੱਥ ਹੌਲਾ ਰੱਖੋ, ਇੰਜਣ ਦਾ ਕੰਮ ਨਹੀਂ ਕਰਾਉਣਾ। ਮੈਂ ਤੇਰੀ ਭੈਣ ਦਾ ਕੰਮ ਕੱਢ ਲੈਣਾ। ਆਏ ਬਜ਼ੁਰਗ 75 ਸਾਲ ਦਾ ਫੇਰ ਬੇਟਾ ਵੀ ਭੈਣ। ਭਾਈ ਸਾਹਿਬ ਜਰਾ ਖਿਆਲ ਕਰੋ, ਜਜ਼ਬਾਤ ਨੇ ਸਾਡੇ ਵਾਲ ਸਾਹਿਬ ਦੇ। ਆ ਕੁੜੀ ਤੁਹਾਨੂੰ ਦਿਖਾਉਣੇ ਆ। ਛੱਡ ਦਿਓ ਕੀ ਛੱਡ ਦਿਓ ਕੀ ਹੈ, ਖੀਰ ਵੰਡੀ ਦੀ ਆ। ਜੋ ਗੁੱਸੇ 10 ਲੱਖ ਰੁਪਏ ਚ ਸਾਰਾ ਟੱਬਰ ਵਿਆਹ ਨੂੰ ਫਿਰਨੇ ਆ। ਆ ਕੁੜੀ ਇੱਕ ਹੈਗੀ ਆ। ਬਈ ਪਸੰਦ ਕਰੋ। ਮੂੰਹ ਤਾਂ ਸਿੱਧਾ ਕਰ ਚੋਂਦਾ। ਉੱਤੇ ਮੂੰਹ ਮੈਂ ਐ ਕੀਤਾ, ਇਹ ਚੁੰਮੀ ਨੂੰ ਤਰਸਿਆ ਪਿਆ। ਆ ਕੁੜੀ ਦੇਖੋ। ਇਹ ਕੁੜੀ ਹੈ ਜੀ। ਬੱਲੇ 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 ਓਏ। ਅੱਖ ਵੀ ਨਹੀਂ ਹੈਗਾ, ਬੱਲੇ ਬੱਲੇ। ਪੁੱਤ ਮੇਰੀ ਜਨਾਨੀ ਨੂੰ ਮਰਿਆ 15 ਸਾਲ ਹੋ ਗਏ, ਮੈਨੂੰ ਏਦਾਂ ਵੀ ਕਹਿ ਵੀ ਇੱਥੇ ਕੁੜੀ ਸੀ, ਮੈਂ ਉਹਨੂੰ ਵੀ ਦੇਖੀ ਜਾਣਾ। ਇਹ ਕੁੜੀ ਹੈ ਜੀ। ਇਹ ਤਾਂ ਵੀਆਈਪੀ ਫਾਈਲ ਆ ਜੀ। ਇਹਦੇ ਵਿੱਚ ਇਹ ਕੁੜੀ ਉਹ ਆ ਬਾਬਾ ਜੀ। ਹਾਂਜੀ। ਲੇਕਿਨ ਅਫਸੋਸ ਕਿਸ ਗੱਲ ਦਾ? ਇਹਦੀਆਂ 2 ਬਾਹਾਂ ਨਹੀਂ ਹੈ। ਓਏ ਤੇ ਕੋਈ ਗੱਲ ਨਹੀਂ, ਅਸੀਂ ਕਿਹੜਾ ਉਹਦੇ ਕੋਲ ਬੋਲਿੰਗ ਕਰਾਉਣੀ ਹੈ। ਔਰ ਫਿਰ ਅਫਸੋਸ ਇਹ ਆ ਪੈਸੇ 11 ਲੱਖ ਹੈ, ਲੇਕਿਨ ਤੁਸੀਂ ਪੈਸੇ ਮਾੜੇ ਮੋਟੇ ਵਧਾ ਲਓ। ਇੱਕ ਅੱਧੀ ਤਾਂ ਬਾਹ ਹੋਣੀ ਚਾਹੀਦੀ ਆ। ਜਜ਼ਬਾਤੀ ਹੋ ਕੇ ਕੋਈ ਸ਼ਾਇਦ ਮੇਰੇ ਬਾਹਾਂ ਨੇ ਤਾਂ ਚੰਗਾ ਲੱਗਦਾ। ਉਧਰ ਕੋਈ ਜਜ਼ਬਾਤੀ ਹੋ ਕੇ ਕੋਈ ਸ਼ਾਇਦ ਫੜਾਉਣੀ ਪੈ ਜਾਵੇ ਤੇ ਤੈਨੂੰ ਫੜਾਉਣਾ ਆਇਆ ਕਰਾਂ। ਬਈ ਸੁਣੋ ਤਾਂ ਸਹੀ ਉਹਨਾਂ ਦੀ ਗੱਲ। ਇਹ 2 ਬਾਹਾਂ ਹੈ ਨੇ ਜੀ ਇਹ ਕੁੜੀ ਦੀਆਂ ਤੇ 2 ਲੱਤਾਂ ਹੈ ਨੇ। ਬੜੀ ਸੋਹਣੀ ਕਟਾਈ ਕਰਾਈ ਕੁੜੀ ਦੀ। ਇਹ ਜੇ ਪੁੱਤ ਲੱਤਾਂ ਹੀ ਹੈ ਨਹੀਂ, ਅਸੀਂ ਰੁਪਈਆ ਲੱਖ ਤੁਹਾਨੂੰ ਦੇਣ ਡਏ ਆ ਤੇ ਅਸੀਂ ਮੋਢਿਆਂ ਤੇ ਇੱਟਾਂ ਰੱਖਣੀਆਂ। ਅਸੀਂ ਤਾਂ ਪੈਸਾ ਹੀ ਪੁੱਤ ਇਸ ਕਰਕੇ ਖਰਚਣ ਦੇ ਵੀ ਸਾਡੇ ਮੋਢਿਆਂ ਤੇ ਵਜਨ ਪੈ ਜਾਵੇ। ਔਰ ਅਫਸੋਸ ਦੇ ਨਾਲ ਇਹ ਵੀ ਕਹਿਣਾ ਪੈ ਰਿਹਾ ਕਿ ਕੁੜੀ ਦੀਆਂ ਅੱਖਾਂ ਨਹੀਂ ਹੈ। ਅੱਖਾਂ ਵੀ ਹੈ ਨਹੀਂ। ਅੱਖਾਂ ਹੈ ਨਹੀਂ। ਭਾਈਜਾਨ ਜਿਸ ਔਰਤ ਨਾਲ ਤੁਸੀਂ ਮੇਰਾ ਵਿਆਹ ਕਰਨ ਲੱਗੇ ਹੋ, ਉਹਦੀ ਮੈਨੂੰ ਕਿੱਦਾਂ ਪਤਾ ਲੱਗਾ ਵੀ ਔਰਤ ਆ ਇਹ? ਉਹਦੀਆਂ ਜਿਹੜੀਆਂ ਲੱਤਾਂ ਵੱਡੀਆਂ, ਚੂਲੇ ਤੋਂ ਉਹਦੇ ਵੱਡੀਆਂ ਤੇ ਦੋ- ਥੱਲੋਂ ਵੱਡੀਆਂ। ਇਹ ਤੁਸੀਂ ਆਪਣਾ ਆ ਇਹਨਾਂ ਦੀਆਂ ਲੱਤਾਂ ਵੱਡੀਆਂ ਆ, ਇਹਨਾਂ ਦੀਆਂ ਅੱਛਾ ਇੰਨੀਆਂ ਆਈਆਂ ਬਸ। ਹਾਂ, ਤੇ ਕੁੜੀ ਦੇ ਕੰਨ ਹੈ ਨਹੀਂ। ਇਹ ਤੁਸੀਂ ਇਦਾਂ ਕਰੋ, ਪੈਸੇ ਤੁਸੀਂ 11 ਲੱਖ ਮੰਗਣ ਡਏ ਹੋ, ਮੈਰਿਟ ਆਪਣਾ ਇੰਨਾ ਹਾਈ ਰੱਖਿਆ, ਮਾਲ ਤੁਸੀਂ ਸਾਰਾ ਹੀ ਕੱਢਿਆ ਵੱਡਿਆ। ਇਹ ਜਦੋਂ ਮੈਂ ਤੁਹਾਡੇ ਘਰ ਵਾੜਾ ਕਰਨ ਆਇਆ ਸੀ, ਕੁੜੀ ਤੇ ਹੱਥ ਸਿੱਧਾ ਕੀਤੇ ਸੀ ਔਰ ਸ਼ਾ ਲੱਤਾਂ ਬਾਹਾਂ ਹੀ ਲਵਾਤੀਆਂ ਆਉਂਦੀਆਂ ਭਾਜੀ। ਮੈਨੇ ਕਿਤੇ ਚਾਦਰਾਂ ਤੋਂ ਜੀ ਕੁੜੀਆਂ ਇਹ ਪਾਉਣੀਆਂ। ਬਿਮਾਰੀ ਸੀ,
ਬਿਮਾਰ ਹੋ ਗਈ ਸੀ, ਇਹ ਕੁੜੀ ਦੇ ਵਾਲ ਵੀ ਹੈ ਨਹੀਂ ਸਿਰ ਤੇ। ਮਜਬੂਰ ਆ। ਇਹ ਸਿਰ ਤੋਂ ਵਾਲ ਵੀ ਹੈ ਨਹੀਂ। ਤੁਹਾਨੂੰ ਪਤਾ ਹੀ ਨਹੀਂ ਕੁੜੀ ਦਾ ਆਪਾਂ ਤੇ ਰਕਸ਼ਾ ਚਲਾਉਂਦਾ ਵਾ। ਚਲੋ ਚਲਾ ਲਵੇ ਕੋਈ ਨਹੀਂ, ਕਿੰਨਾ ਕੁ ਚਲਾਉਂਦਾ ਮੈਂ ਛੋਟਾ ਜਿਹਾ ਫੈਸਲਾਬਾਦ। ਆ ਬਾਈ ਤੁਸੀਂ ਕੁੜੀ ਦੇਖੋ ਪਹਿਲੇ, ਕੁੜੀ ਦੇਖੋ। ਇਹ ਚੀਜ਼ਾਂ ਨਹੀਂ ਹੈ ਜੀ। ਲੇਕਿਨ ਉਹਦੀ ਕੋਈ ਕੰਮ ਦੀ ਸ਼ਾਇ ਹੈ ਜੀ। ਉੱਥੇ ਤੇ ਚੌਲ ਪਾ ਕੇ ਖਾਂਦਾ ਵਾ। ਅੱਪਾ ਜੀ ਕੁੜੀ ਤਾਂ ਵੇਖੀ ਅਸੀਂ। ਇਹ ਚਾਲ ਪਾ ਕੇ ਪੁੱਤ ਖਾਂਦਾ, ਇਹਨੇ ਤਾਂ ਕਦੀ ਵੀ ਆਪਣਾ ਭਾਂਡਾ ਨਹੀਂ ਵੇਚਣਾ। ਇਹ ਕਾਰ ਕੁੜੀ ਹੈ ਜੀ। ਇਹ ਦੇਖੋ ਇਹ ਪਰੇ ਕਰਦੇ ਪੁੱਤ, ਕੱਟੀ ਵੱਡੀ ਪਰੇ ਕਰ। ਆ ਕੁੜੀ ਆ ਸਿਆਲਕੋਟ ਦੀ। ਇਹਦੀ ਕਿਹੜੀ ਕਿਹੜੀ ਸ਼ਾਇ ਬਚ ਗਈ? ਇਹ ਤੁਹਾਨੂੰ ਕਹੇਗੀ ਬਾਬਾ ਜੀ ਸਿਆਲਕੋਟ। ਇਹਦੀ ਉਮਰ ਹੈਗੀ ਆ 27 ਸਾਲ। ਲਓ ਜੇ 27 ਸਾਲ ਆ, ਇਹਦੀ ਕੋਈ ਨਾ ਕੋਈ ਸ਼ਾਇ ਬਚੀ ਹੋਣੀ। ਐਮਏ ਇੰਗਲਿਸ਼ ਆ। ਐਮਏ ਇੰਗਲਿਸ਼ ਵੀ ਕੀਤੀ। ਬੱਲੇ ਬੱਲੇ, ਉਹ ਪੜ੍ਹੀ ਨਾ ਵੀ ਹੋਵੇ, ਆਪਾਂ ਕਿਹੜਾ ਵੀ ਉਹਦੇ ਸਵਾਗਰਾਤ ਨੂੰ ਕੰਟਰੀ ਕੋਡ ਖੁਲਾਉਣਾ ਉਤੋਂ। ਤੇ ਕੁੜੀ ਜ਼ਿਆਦਾਤਰ ਆਊਟ ਆਫ ਕੰਟਰੀ 'ਚ ਰਹੀ ਆ। ਕੋਈ ਨਹੀਂ, ਜਿੱਥੇ ਮਰਜ਼ੀ ਰਵੇ ਜੀ, ਮੇਰੇ ਕੋਲ ਬਾ ਟਾਈਮ ਨਾ ਰਵੇ ਜਦੋਂ ਮੇਰਾ ਦਿਲ ਕਰੇ। ਕੁੜੀ ਬੁਲਾਵਾ ਜੀ। ਤੁਹਾਨੂੰ ਪਤਾ ਕੀ ਗੱਲ ਆ, ਮੈਂ ਤਲਾਕ ਨਹੀਂ ਦੇਣੀ। ਪਤਾ ਕੀ 15 ਦਿਨ ਬਾਅਦ ਮੈਂ ਤਲਾਕ ਨਹੀਂ ਦੇਣੀ ਅੰਕਲ। 15 ਦਿਨ ਬਾਅਦ ਧੁੰਦਾ ਪਈ ਆ। ਮੈਂ ਇਸ ਵਾਰੀ ਸੀਜ਼ਨ ਲਾਉਣਾ ਵਾ। ਇਸ ਬਗੈਰ ਉਹਨੇ ਲਾਉਣਾ ਸੀ ਸਨ। ਆਏ ਥਾਣਾ ਸਾਡਾ ਪਿਓ, ਹੱਥ ਕੜੀ ਮਾਸੀ ਤੇ ਜੇਲ੍ਹ ਸਾਡੀ ਮਾਂ। ਓਏ ਅੱਛੂ ਬਦਮਾਸ਼ ਮੇਰਾ ਨਾਂ ਓਏ। ਜੇਲ੍ਹ ਤੇਰੀ ਮਾਂ? ਓਏ ਜੇਲ੍ਹ ਸਾਡੀ ਮਾਂ ਏ। ਉਹ ਤੇਰੀ ਮਾਂ ਚ ਤੇ 500 ਬੰਦਾ ਬੜਿਆ। ਓਏ ਬਸ ਆਪਣੀ ਮਾਂ ਨੂੰ ਸਮਝਾ, ਸਮਝਦਾਰ ਬੰਦਾ ਇੱਕ ਵੀ ਨਹੀਂ ਵੜਿਆ। ਕੋਈ ਜੇਬ ਕਤਰਾ, ਕੋਈ ਡਾਕੂ, ਕੋਈ ਟਿਕਟ ਵੜਿਆ। ਓਏ ਬਸ ਓਏ ਮਾਰੇਗਾ ਜਾਨੂ, ਮਾਰੇਗਾ। ਕਿਉਂ ਤੂੰ ਮਰਨਾ ਹੈ? ਅੱਗੇ ਤੂੰ ਮਰਨ ਵਾਲਾ, ਪਤਾ ਨਹੀਂ ਘਰਦਿਆਂ ਨੂੰ 20 ਲੱਖ ਦਿਵਾਉਣਾ। ਸਬਰ ਕਰ। ਪੰਜ ਕੀ ਕਹਿ ਰਹੇ ਹੋ? ਓਏ ਥਾਣਾ ਸਾਡਾ ਪਿਓ, ਹੱਥ ਕੜੀ ਮਾਸੀ ਤੇ ਜੇਲ੍ਹ ਸਾਡੀ ਮਾਂ। ਪਿੰਡੀ ਵਾਲਾ ਵੀ ਇਹੀ ਕਹਿੰਦਾ ਸੀ। ਓਏ ਓਏ ਚਵਲੇ ਐਦਾਂ ਦੇ ਅੱਛੂ ਐਦਾਂ ਦੇ ਬਦਮਾਸ਼ ਨੂੰ ਮਾਂ ਪਿਓ ਸਿਰਫ ਇਸ ਕਰਕੇ ਪਾਲਦਾ ਹੁੰਦਾ ਵੀ ਚਲੋ ਲੜਾਈ 'ਚ ਮਰ ਜਾਵੇ, 60,000 ਲੱਖ ਸੁਲਾ ਕਰ ਲਾਂਗੇ। ਓਏ ਬਦਮਾਸ਼ਾ! ਓਏ ਕੀ ਗੱਲ ਹੈ? 160-10 ਓਏ ਕੀ ਓਏ? ਕੱਛਾ ਪਾਇਆ ਹੀ। ਓਏ ਚੁੱਕੀ ਨਹੀਂ ਗਈ, ਚੁੱਕੀ ਨਹੀਂ ਗਈ। ਤੈਨੂੰ ਕੋ ਓਏ ਬਸ ਓਏ ਤੂੰ ਵੀ ਗੋਲੀ ਨਾ ਮਾਰੀ ਓਏ ਸਾਡੇ ਕੋਲ ਗੋਲੀ ਨਾ ਖਾ ਲੈਣਾ ਯਾਰ ਓਏ ਸਾਡੇ ਨਾਲ ਬਦਤਮੀਜ਼ੀ ਨਹੀਂ ਕਰਨੀ ਕੌਣ ਹੈ ਤੂੰ? ਓਏ ਸਾਡੇ ਨਾਲ ਬਦਤਮੀਜ਼ੀ ਨਹੀਂ ਕਰਨੀ ਸਹੀ ਦੱਸ ਕੋ। ਓਏ ਅਸੀਂ ਇਸ ਘਰ ਦੇ ਕੋਲੋਂ ਪਹਿਲਾਂ ਹੀ ਬੜੇ ਪੈਸੇ ਲਏ ਨੇ। ਓ ਬਦਮਾਸ਼ਾ! ਓਏ ਕੀ ਗੱਲ ਹੈ? ਓ ਕਿੰਨੇ ਪੈਸੇ ਨੇ ਤੇਰੇ? ਓਏ 20 ਕਰੋੜ ਰੁਪਇਆ ਲੈਣਾ ਇਥੋਂ। ਓ ਮਾਫ ਕਰ ਦੇ। ਇਹ ਵੇਖ ਪ੍ਰਵਾਨ, ਇਹ ਹੋਰ ਲੋਕ ਨੇ, ਤੈਨੂੰ ਨਹੀਂ ਪਤਾ। ਬਦਮਾਸ਼ ਹੈ, ਮਰ ਜਾਏਗਾ, ਕਤਲ ਹੋ ਜਾਏ। ਕੱਛਾ ਪਾਇਆ। ਓਏ 2 ਮਿੰਟ ਬਾਅਦ ਕੱਛੇ ਦਾ ਪੁੱਛੀ ਜਾਣ ਡਿਆ, ਤੂੰ ਕਲੀ ਜੋਟਾ ਖੇਲਣਾ। ਇਹਦਾ ਬੈਕਗ੍ਰਾਉਂਡ ਬਹੁਤ ਅੱਛਾ ਹੈ। ਇੱਕ ਇਹ ਤੇ ਕੋ ਵਾਲਾ। ਦੋ ਬੰਦੇ। ਹੋਵੇ ਇਹ ਬੜੀ ਜ਼ਾਲਮ ਔਰਤ ਹੈ। ਆਪ ਉਹ ਕਰੀ ਜਾਂਦੀ, ਉਹ ਕਹੀ ਜਾਂਦਾ ਮਜ਼ਾ ਨਹੀਂ ਆਇਆ। ਅੱਛਾ ਮਾਸਾ 10 ਮਿੰਟ ਇੰਤਜ਼ਾਰ ਤੇਰੀ ਮਾਂ ਦਾ ਵਾਸਤਾ ਤੇਰਾ ਤੇ ਫੇਰ ਰਿਸਕ ਚੱਲਦਾ ਰਹਿਣਾ, ਸਾਡਾ ਬੰਦ ਹੋ ਜਾਣਾ। ਬਦਮਾਸ਼ ਆ ਯਾਰ ਤੁਸੀਂ ਬਦਮਾਸ਼ ਨੇ। ਵੇਖਿਆ ਹਲੇ ਥੱਲੇ ਤੀਲਾ ਨਹੀਂ ਲੱਗਾ। ਇਹਨਾਂ ਕੋਲੋਂ ਤਲਾਕਾਂ ਲੈਣੀਆਂ ਕਿਸੇ ਨਾਚੀ ਖੋਤੀ ਕੇ ਬੱਚੇ। ਚੱਲ ਤੂੰ ਬਦਮਾਸ਼ ਆ ਯਾਰ। ਓਏ ਕੀ ਗੱਲ ਹੈ? ਪਹਿਲਵਾਨ ਜੀ ਓਏ ਕੀ ਗੱਲ ਹੈ? ਉਧਰ ਚੱਲ। ਅੰਤਰੀ ਮਾਰ ਗਿਆ ਬੱਚਿਆ। ਤੇਰੇ ਬਦਮਾਸ਼ ਦੀ ਮੈਂ ਉਰਾ ਐਸੇ ਬੈਗ ਹੀ ਚੱਕ। ਨਹੀਂ ਯਾਰ ਬਦਤਮੀਜ਼ੀ ਕੀ ਚਾਹੀ ਨਾ ਦੇ ਤੇ ਹੋਰ ਉਹਨੂੰ ਕੀ ਪੈਸੇ ਕਿਸ ਕੰਮ ਦੇ ਲੈਣ ਦੇ ਆ? ਚੰਡਾ ਖਾਣ ਦੇ ਲੈ ਰਹੇ ਜੀ ਜੀ ਉਰਾ ਯਾਰ ਉਹ ਡਰ ਗਿਆ। ਉਰਾ ਮੈਨੂੰ
ਮੈਨੂੰ ਦੁੱਖ ਹੋਣ ਡਿਆ ਕਿ ਜਦੋਂ ਮੇਰੇ ਕੋ ਆਇਆ ਮੈਂ ਚੰਡ ਕਿਉਂ ਨਹੀਂ ਮਾਰੀ ਸੀਨ ਕੀ ਗੱਲ ਹੈ? ਜਾਨੋ ਇੱਧਰ ਆਇਓ ਤੁਸੀਂ ਕੀ ਚਾਹੁੰਦਾ ਹੈ ਬਦਮਾਸ਼ਾ ਕੀ ਚਾਹੁੰਦਾ ਹੈ ਇਹਨੂੰ ਬਾਹਰ ਦੋ ਮੈਂ ਦੱਸਦਾ ਮੈਨੂੰ ਉਹ ਤਾਂ ਸਾਰੇ ਆ ਨਾਲਾ ਪਾਉਣ ਲਈ ਲੱਗੀ ਆ ਜਾਨੋ ਗੋਲੀ ਮਾਰ ਕੀ ਚਾਹੀਦਾ ਬਦਮਾਸ਼ਾ ਇਹਨੂੰ ਗੋਲੀ ਨਾ ਮਾਰੀ ਅੱਗੇ ਇੱਕ ਬੰਦੇ ਨੇ ਇਹਨੂੰ ਗੋਲੀ ਮਾਰੀ ਆ ਤੇ ਉੱਤੇ ਬਹਿ ਕੇ ਸ਼ਾਹਕੋਟ ਚਲਾ ਗਿਆ ਉਹ ਬਦਮਾਸ਼ਾ ਓਏ ਕੀ ਗੱਲ ਹੈ ਇਹ ਤੇ ਯਕੀਨ ਨਾ ਕਰੀ ਧੁੰਦ ਚ ਬੈਠਾ ਰੋਈ ਜਾ ਰਿਹਾ ਉਹ ਮੈਂ ਕਿਹਾ ਕੀ ਹੋਇਆ ਕਦਾ ਧੁੰਦ ਚ ਕੋਈ ਚੰਡਾ ਮਾਰ ਗਿਆ ਈ। ਓਏ ਕੀ ਗੱਲ ਹੈ ਬਦਮਾਸ਼ਾ ਅੱਛਾ ਗੱਲ ਕਰਦਾ ਤਾਂ ਐਂ ਲੱਗਦਾ ਜਿਵੇਂ ਬਾਂਦਰ ਗਰਮ ਪਾਣੀ ਚੋਂ ਨਿਕਲਿਆ हजरात मजेदारी वाली बात यह है कि बांदर खुद ही बता रहा है ਚਲੋ ਵੀ ਯਾਰ ਤਲਾਕਾ ਦਿਓ ਸਾਨੂੰ ਬਦਮਾਸ਼ ਆਇਆ ਓਏ ਤਲਾਕਾਂ ਦੇ ਓਏ ਕਿਹਨੂੰ ਕਹਿ ਰਹੇ ਕਿਹਨੂੰ ਦੇਣੀ ਹੈ ਤਲਾਕ ਜਿਹਨੂੰ ਮਰਜ਼ੀ ਦੇ ਦਿਓ ਭਾਈ ਕਿਹਨੂੰ ਮਰਜ਼ੀ ਉਹਨੇ ਆਪਣੀ ਬੁੱਢੀ ਨੂੰ ਦੇਣੀ ਜਿਹਨੂੰ ਭਾਈਆਂ ਨੂੰ ਪਤਾ ਕੀ ਗੱਲ ਮੈਂ ਤਲਾਕ ਨਹੀਂ ਦੇਣੀ ਉਹ ਠਹਿਰ ਜਾ ਤਲਾਕ ਦੇ ਭਾਈ ਤਲਾਕ ਦੇ मेरे को कोई तलाक सी वो मैं तेरी बाजी नू दे बैठा आ हुन मेरे को है ही नहीं मैं दे ਓਏ ਚਲੋ ਤੁਸੀਂ ਤਲਾਕ ਦੇ ਓਏ ਸਾਡੇ ਕੋਲ ਤਲਾਕ ਮੰਗ ਰਹੇ ਹੈ ਓਏ ਭਾਣਾ ਨੂੰ ਬਰਬਾਦ ਕਰਨਾ ਚਾਹਣਾ ਹੈ ਓਏ ਲਾਈਨਾਂ ਦੇ ਅੱਛਾ ਜਾਨੂ ਮੇਰੀ ਗੱਲ ਸੁਣੋ ਤਲਾਕ ਕਿਹਨੂੰ ਦਿਆਂ ਓਏ ਆਪਣੀ ਬੁੱਢੀ ਨੂੰ ਤਲਾਕ ਦੇ ਓਏ ਕਿਹੜੀ ਨੂੰ ਕਿਹੜੀ ਹੈਗੀ ਕਿਹੜੀ ਆ ਕੋਈ ਵੀ ਨਹੀਂ ਆਪਣੇ ਡਰਾਮੇ ਤੋਂ ਬਾਅਦ ਉਹ ਆਪਣੇ ਖਾਮਦਾ ਕੋ ਹੁੰਦੀ ਹੈ ਸਾਡੀ ਰਿਸ਼ਤੇਦਾਰੀ ਕੋਈ ਨਹੀਂ ਉਹ ਪਰ ਜਾਨੂ ਮੇਰੀ ਗੱਲ ਸੁਣੋ ਇਹ ਬਦਮਾਸ਼ਾਂ ਦੇ ਅੱਗੇ ਕਦ ਕੇ ਹੁੰਦੇ ਨੇ ਇਹਨਾਂ ਨੇ ਕਿਹੜਾ ਸਵੇਰੇ ਉੱਠ ਕੇ ਕੰਮ ਤੇ ਜਾਣਾ ਹੁੰਦਾ ਵੇਲੇ ਕੰਮ ਕਿਸੇ ਦਾ ਅਗਲੇ ਨੇ ਦੁਕਾਨ ਖੋਲੀ ਆ ਤੇ 11 ਵਜੇ 12 ਵਜੇ ਮੁੰਡਾ ਭੇਜ ਦੇਣਗੇ ਓਏ ਤਲਾਕ ਦੇ ਮੇਰੇ ਪ੍ਰਾਹੁਣੇ ਆਏ ਉਹ ਤਾਂ 2 ਬਾਟੀਆਂ ਦੇ ਕੰਮ ਕੀ ਚਾਹੀਦਾ ਹੈ ਓਏ ਅਸੀਂ ਤਾਂ ਜਿਸ ਬਲਾਦ ਚ ਖਲੋ ਜੀਏ ਬਲਾਦ ਹੀ ਖਾਲੀ ਹੋ ਜਾਂਦਾ ਤੂੰ ਜ਼ਰੂਰ ਦਵਾ ਰੋ ਲੈਣ ਜਾਣਾ ਉਹ ਤਲਾਕ ਦੇ ਕੁੜੀ ਨੂੰ ਤਲਾਕ ਨਹੀਂ ਦੇਣੀ ਮੈਂ ਜਿਹੜੀ ਮੈਂ ਦਵਾਈ ਖਾਧੀ ਆ ਨਾ ਸਿੱਧੀ ਗੁਰਦਿਆਂ ਨੂੰ ਪੈਣੀ ਆ ਜਾਂ ਤਾਂ 2 ਦਿਨ ਇੰਤਜ਼ਾਰ ਕਰੋ ਮੈਂ ਦਵਾਈ ਨੂੰ ਪਾਸਾ ਲਵਾ ਲੈਂਦੇ ਲੋ ਸ਼ੁਕਰ ਹੁਣ यार इन्होंने तो बदमाश भी नहीं साथ है पा ਓਏ ਪੁੱਤਰ ਓਏ ਤਾਤਾ ਸਮਝਾ ਯਾਰ ਇਹਨੂੰ ਔਰ ਮੈਂ ਕੋਈ ਤਲਾਕ ਨਹੀਂ ਲੈਣੀ ਚਾਹੁੰਦਾ ਕੀ ਮਤਲਬ ਮੈਂ ਤਾਂ ਸਿਰਫ ਇਹ ਦੇਖਣਾ ਚਾਹੁੰਦਾ ਸੀ ਕਿ ਤੁਸੀਂ ਮੇਰੀਆਂ ਬੱਚੀਆਂ ਨਾਲ ਕਿੰਨਾ ਕੁ ਪਿਆਰ ਕਰਦੇ ਹੋ ਆ ਤਲਾਕ ਨਾ ਦੇ ਕੇ ਤੁਸੀਂ ਸਾਬਤ ਕਰ ਦਿੱਤਾ ਕਿ ਤੁਸੀਂ ਮੇਰੀਆਂ ਬੱਚੀਆਂ ਨਾਲ ਵਾਕਈ ਪਿਆਰ ਕਰਦੇ ਹੋ ਔਰ ਤੁਸੀਂ ਉਹਨਾਂ ਨੂੰ ਖੁਸ਼ ਰੱਖੋਗੇ ਤਲਾਕ ਦਾ ਲਫ਼ਜ਼ ਉਹਦੇ ਨਾਲ ਤੇ ਘਰਾਂ ਦੇ ਘਰ ਬਰਬਾਦ ਹੋ ਜਾਂਦੇ ਨੇ ਸਹੀ ਕਹਿ ਰਹੇ ਹੋ ਚਾਚਾ ਜੀ ਅਸੀਂ ਗਲਤੀ ਜ਼ਰੂਰ ਕੀਤੀ ਹੈ ਚਾਚਾ ਜੀ ਲੇਕਿਨ ਸਾਡੀ ਗਲਤੀ ਇੰਨੀ ਹੈ ਕਿ ਅਸੀਂ ਇਹਨਾਂ ਨੂੰ ਘਰਾਂ ਚੋਂ ਨਸਾ ਕੇ ਤੇ ਵਿਆਹ ਕੀਤਾ ਲੇਕਿਨ ਪਿਆਰ ਕਰਦੇ ਸੀ ਮੁਹੱਬਤ ਕਰਦੇ ਸੀ ਸਾਨੂੰ ਇਹ ਪਤਾ ਹੈ ਕਿ ਜਦੋਂ ਅਸੀਂ ਘਰੋਂ ਨਸਾਇਆ ਤੇ ਤੁਹਾਡੇ ਦਿਲ ਤੇ ਕੀ ਬੀਤੀ ਓਏ ਕਿਸੇ ਦੀ ਵੀ ਧੀ ਨੂੰ ਘਰੋਂ ਨਸਾ ਕੇ ਵਿਆਹ ਨਹੀਂ ਕਰਨਾ ਚਾਹੀਦਾ ਕਿਉਂਕਿ ਧੀਆਂ ਤੇ ਨਸਲਾਂ ਵਿਗਾੜ ਦਿੰਦੀਆਂ ਨੇ ਇਨਸਾਨ ਦੀਆਂ ਓਏ ਕਿਸੇ ਦੀ ਧੀ ਨਾਲ ਅਸੀਂ ਅੱਜ ਕੀਤਾ ਤੇ ਕੱਲ ਨੂੰ ਸਾਡੀਆਂ ਧੀਆਂ ਵੀ ਨਸਣਗੀਆਂ ਤੇ ਉਹ ਵੀ ਵਿਆਹ ਕਰਨਗੀਆਂ ਤੇ ਉਸ ਵਕਤ ਸਾਨੂੰ ਵੀ ਡੁੱਬ ਕੇ ਮਰਨ ਵਾਲਾ ਮਕਾਮ ਹੋ ਜਾਣਾ ਹੈ ਯਾ ਮੇਰੇ ਮੌਲਾ ਇਹ ਗਲਤੀ ਦੀ ਸਾਨੂੰ ਮਾਫੀ ਦੇ ਦੇ ਕਿਉਂਕਿ ਧੀ ਦੀ ਸ਼ਾਨ ਦਾ ਤੇ ਸਾਨੂੰ ਪਤਾ ਹੈ ਕਿ ਧੀ ਦੀ ਕਦਰ ਔਰ ਸ਼ਾਨ ਕੀ ਹੈ ਕਿ ਧੀ ਵਾਸਤੇ ਤੇ ਮੇਰੇ ਨਬੀ ਵੀ ਖੜੇ ਹੋ ਜਾਂਦੇ ਸੀ ਓਏ ਧੀਆਂ ਤੇ ਖੁਦਾ ਦੀ ਕਸਮੇ ਮਾਂ ਪਿਓ ਵਾਸਤੇ ਗਿਫਟ ਨੇ ਰਹਿਮਤੁਲ ਆਲਮੀਨ ਹੈ ਧੀਆਂ ਓਏ ਧੀਆਂ ਵਾਸਤੇ ਤੇ ਕਿਸੇ ਨੇ ਆਖਿਆ ਕਿ ਸਭ ਤੋਂ ਨਾਜ਼ੁਕ ਦਿਲ ਬੰਦੇ ਦਾ ਤੇ ਦਿਲ ਦਾ ਟੋਟਾ ਧੀ ਓਏ ਆਪਣੀਆਂ ਦੇ ਵਿੱਚ ਫਿਰਦਾ ਯਾਰੋ ਲੱਗਦਾ ਪਰਾਇਆ ਜੀ ਲੱਗਦਾ ਪਰਾਇਆ ਯਾਰ ਕੁਛ ਉਹ ਜਵਾਨੀਆਂ ਮਾਰੋ ਬਸ ਛੋੜੇ ਨੰਨਾ ਹੋਣਾ ਚਾਹੀਦਾ